ਪੰਜਾਬ ਦੇ ਵਿੱਚ ਸਮਝਦਾਰ ਗੋਲੀ ਦੀ ਅੱਜਕੱਲ ਬੜੀ ਗੂੰਜ ਆ। ਨਾ ਕਿਸੇ ਪੁਲਿਸ ਵੈਨ ਤੇ ਵੱਜਦੀ ਆ, ਨਾ ਹੀ ਕਿਸੇ ਅਹਿਲਕਾਰ ਨੂੰ ਜਾ ਕੇ ਲੱਗਦੀ ਆ, ਬਲਕਿ ਆਪਣੇ ਹੀ ਸਾਥੀਆਂ ਦੀ ਫਾਇਰਿੰਗ ਦੇ ਨਾਲ ਹਲਾਕ ਹੋਣ ਦੇ ਚਰਚੇ ਜਿਹੜੇ ਆ ਨਾ ਉਹ ਆਮ ਹੋ ਗਏ ਸੀਗੇ। ਸੀਸੀਡੀ ਆਉਣ ਤੋਂ ਬਾਅਦ ਜਿਹੜਾ ਨਾ ਇਹ ਟ੍ਰੈਂਡ ਥੋੜਾ ਜ਼ਿਆਦਾ ਹੋ ਗਿਆ। ਚੀਫ ਜਸਟਿਸ ਲਾਹੌਰ ਹਾਈ ਕੋਰਟ ਆਲੀਆ ਨੀਲਮ ਨੇ ਵੀ ਇਹ ਗੱਲ ਕਹਿ ਦਿੱਤੀ ਆ। अस्सलाम वालेकुम। ਅੱਛਾ ਜੀ, ਪੰਜਾਬ ਦੇ ਵਿੱਚ ਸਮਝਦਾਰ ਗੋਲੀ ਦੀ ਅੱਜਕੱਲ ਬੜੀ ਗੂੰਜ ਆ। ਪਹਿਲੇ ਤਾਂ ਜਨਾਬੇ ਵਾਲੀ ਅਸੀਂ ਸੋਸ਼ਲ ਮੀਡੀਆ ਤੇ ਪੜ੍ਹਦੇ ਹੁੰਦੇ ਸੀਗੇ ਕਿ ਲਿਖ ਦਿੱਤਾ ਜਾਂਦਾ ਸੀਗਾ ਕਿ ਗੋਲੀ ਐਡੀ ਸਮਝਦਾਰ ਆ ਕਿ ਆਪਣੇ ਟਾਰਗੇਟ ਤੇ ਜਾ ਕੇ ਵੱਜਦੀ ਆ, ਨਾ ਕਿਸੇ ਪੁਲਿਸ ਵੈਨ ਤੇ ਵੱਜਦੀ ਆ, ਨਾ ਹੀ ਕਿਸੇ ਅਹਿਲਕਾਰ ਨੂੰ ਜਾ ਕੇ ਲੱਗਦੀ ਆ, ਬਲਕਿ ਆਪਣੇ ਹੀ ਸਾਥੀਆਂ ਦੀ ਫਾਇਰਿੰਗ ਦੇ ਨਾਲ ਹਲਾਕ ਹੋਣ ਦੇ ਚਰਚੇ ਜਿਹੜੇ ਆ ਨਾ ਉਹ ਆਮ ਹੋ ਗਏ ਸੀਗੇ। ਬਹੁਤ ਸਾਰੇ ਦੋਸਤ ਜਿਹੜੇ ਆ ਨਾ ਸੋਸ਼ਲ ਮੀਡੀਆ ਤੇ ਲਿਖਦੇ ਹੁੰਦੇ ਸੀ, ਲੇਕਿਨ ਸੀਸੀਡੀ ਆਉਣ ਤੋਂ ਬਾਅਦ ਜਿਹੜਾ ਨਾ ਇਹ ਟ੍ਰੈਂਡ ਥੋੜਾ ਜ਼ਿਆਦਾ ਹੋ ਗਿਆ। ਲੋਕਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਕਿ ਗੋਲੀ ਐਡੀ ਸਮਝਦਾਰ ਕਿੱਥੋਂ ਆ ਗਈ ਆ, ਉਹਦੇ 'ਚ ਐਡਾ ਜ਼ੇਨ ਕਿੱਥੋਂ ਆ ਗਿਆ ਵਾ ਕਿ ਜਨਾਬ ਤੁਸੀਂ ਉਹਨਾਂ ਦੀ ਗੋਲੀ ਦੇ ਨਾਲ ਉਹਨਾਂ ਦਾ ਬੰਦਾ ਹੀ ਮਾਰ ਦਿੰਦੇ ਹੋ ਤੇ ਆਪਣੀਆਂ ਗੋਲੀਆਂ ਹਰ ਵਾਰੀ ਬਚਾ ਲੈਂਦੇ ਹੋ। ਇਹ ਮੈਂ ਨਹੀਂ ਕਹਿ ਰਿਹਾ, ਹੁਣ ਇਹ ਜਨਾਬੇ ਵਾਲੀ ਚੀਫ ਜਸਟਿਸ ਲਾਹੌਰ ਹਾਈ ਕੋਰਟ ਆਲੀਆ ਨੀਲਮ ਨੇ ਵੀ ਇਹ ਗੱਲ ਕਹਿ ਦਿੱਤੀ ਆ। ਉਹਨਾਂ ਦਾ ਕਹਿਣਾ ਜੀ, ਗੋਲੀ ਐਡੀ ਸਮਝਦਾਰ ਹੁੰਦੀ ਆ ਕਿ ਪੁਲਿਸ ਅਹਿਲਕਾਰ ਜਾਂ ਪੁਲਿਸ ਦੀ ਗੱਡੀ ਨੂੰ ਜਾ ਕੇ ਨਹੀਂ ਵੱਜਦੀ, ਬਲਕਿ ਆਪਣੇ ਟਾਰਗੇਟ ਤੇ ਜਾ ਕੇ ਵੱਜਦੀ ਆ। ਤੇ ਨਾਲ ਹੀ ਉਹਨਾਂ ਨੇ ਰਿਮਾਰਕਸ ਦਿੱਤੇ ਆ ਕਿ ਜਦੋਂ ਦੀ ਸੀਸੀਡੀ ਬਣੀ ਆ ਉਸ ਤੋਂ ਬਾਅਦ ਪਟੀਸ਼ਨਾਂ ਜਿਹੜੀਆਂ ਉੱਥੇ ਆਣੀਆਂ ਸ਼ੁਰੂ ਹੋ ਗਈਆਂ ਵਾ, ਉਹਨਾਂ ਦੀ ਤਾਦਾਦ ਦੇ ਵਿੱਚ ਬੇਪਨਾਹ ਜਿਹੜਾ ਨਾ ਇਜ਼ਾਫਾ ਹੋ ਗਿਆ ਵਾ। ਸ਼ੇਖੂਪੁਰਾ ਦੀ ਇੱਕ ਖਾਤੂਨ ਆ ਫਰਜ਼ ਬੀਬੀ, ਉਹਨੇ ਲਾਹੌਰ ਹਾਈ ਕੋਰਟ ਦੇ ਵਿੱਚ ਇੱਕ ਦਰਖਾਸਤ ਦਾਇਰ ਕੀਤੀ ਆ। ਉਹਦਾ ਇਹ ਕਹਿਣਾ ਵਾ ਕਿ ਮੇਰਾ ਇੱਕ ਮੁੰਡਾ ਚੰਦ ਮਾਹ ਕਬਲ ਜਿਹੜਾ ਨਾ ਉਹ ਜਾਲੀ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਆਪਣੇ ਹੀ ਸਾਥੀਆਂ ਦੀ ਫਾਇਰਿੰਗ ਦੇ ਨਾਲ। ਮੇਰਾ ਦੂਸਰਾ ਮੁੰਡਾ ਜਿਹੜਾ ਵਾ ਉਹ ਸ਼ੇਖੂਪੁਰੇ ਦੀ ਜੇਲ੍ਹ ਦੇ ਵਿੱਚ ਆ। ਮੈਨੂੰ ਸੀਸੀਡੀ ਦੇ ਆਉਣ ਤੋਂ ਬਾਅਦ ਖਤਰਾ ਇਹ ਹੈਗਾ ਵਾ ਕਿ ਉਹਨੂੰ ਵੀ ਉੱਥੋਂ ਕੱਢ ਕੇ ਮਾਰ ਦਿੱਤਾ ਜਾਏਗਾ। ਪਹਿਲੇ ਇਹ ਕਿਹਾ ਜਾਏਗਾ ਕਿ ਅਸੀਂ ਉਹਨੂੰ ਤਫਤੀਸ਼ ਵਾਸਤੇ ਕੱਢਿਆ ਸੀ, ਫਿਰ ਇਹ ਕਿਹਾ ਜਾਏਗਾ ਕਿ ਭੱਜ ਗਿਆ ਸੀਗਾ, ਫਿਰ ਇਹ ਕਿਹਾ ਜਾਏਗਾ ਕਿ ਮੁਕਾਬਲਾ ਹੋਇਆ ਤੇ ਅੱਧਾ ਘੰਟਾ ਫਾਇਰਿੰਗ ਦਾ ਸਿਲਸਿਲਾ ਜਾਰੀ ਰਿਹਾ ਤੇ ਜਦੋਂ ਜਾ ਕੇ ਦੇਖਿਆ ਮੁਹਤਾਤ ਅੰਦਾਜ਼ ਦੇ ਨਾਲ ਤੇ ਇੱਕ ਸ਼ਖਸ ਜਿਹੜਾ ਨਾ ਉਹ ਜ਼ਖਮੀ ਹਾਲਤ ਦੇ ਵਿੱਚ ਪਾਇਆ ਹੋਇਆ ਸੀਗਾ, ਜਿਹਨੂੰ ਆਪਣੇ ਹੀ ਸਾਥੀ ਜਿਹੜੇ ਆ ਨਾ ਫਾਇਰ ਮਾਰ ਕੇ ਭੱਜ ਗਏ। ਇਹ ਸਾਰੀਆਂ ਗੱਲਾਂ ਉਸ ਪਟੀਸ਼ਨ ਦੇ ਵਿੱਚ ਲਿਖੀਆਂ ਹੋਈਆਂ ਵਾ, ਜਿਹਦੇ ਵਿੱਚ ਖਾਤੂਨ ਨੇ ਮੌਕਾ ਅਖਤਿਆਰ ਕੀਤਾ ਵਾ ਕਿ ਮੇਰੇ ਦੂਸਰੇ ਬੇਟੇ ਨੂੰ ਵੀ ਜੇਲੋਂ ਕਢਾ ਕੇ ਇਹ ਮਾਰ ਦੇਣਗੇ। ਇਹ ਗੱਲਾਂ ਕਿੰਨੀਆਂ ਸੱਚੀਆਂ ਵਾ, ਕਿੰਨੀਆਂ ਝੂਠੀਆਂ ਵਾ, ਇਹਦਾ ਫੈਸਲਾ ਨਾ ਮੈਂ ਕਰਨਾ ਵਾ ਨਾ ਤੁਸੀਂ ਕਰਨਾ ਵਾ। ਇਹਦਾ ਫੈਸਲਾ ਹੁਣ ਕਰਨਾ ਜੀ ਲਾਹੌਰ ਹਾਈ ਕੋਰਟ ਨੇ, ਜਿਹਦੇ ਵਿੱਚ ਅੱਜ IG ਪੰਜਾਬ ਡਾਕਟਰ ਉਸਮਾਨ ਅਨਵਰ ਸਾਹਿਬ ਨੂੰ ਬੁਲਾ ਲਿਆ ਗਿਆ ਵਾ ਔਰ ਉਹਨਾਂ ਕੋਲ ਪੁੱਛਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਗੋਲੀ ਐਡੀ ਸਮਝਦਾਰ ਕਿਉਂ ਆ ਕਿ ਨਾ ਕਿਸੇ ਅਹਿਲਕਾਰ ਨੂੰ ਲੱਗਦੀ ਆ, ਨਾ ਕਿਸੇ ਗੱਡੀ ਨੂੰ ਲੱਗਦੀ ਆ, ਬਲਕਿ ਆਪਣੇ ਟਾਰਗੇਟ ਤੇ ਲੱਗਦੀ ਆ, ਆਪਣੇ ਹੀ ਸਾਥੀਆਂ ਦੀ ਫਾਇਰਿੰਗ ਦੇ ਨਾਲ ਹਲਾਕ ਹੋ ਜਾਂਦੇ ਆ। ਚੀਫ ਜਸਟਿਸ ਲਾਹੌਰ ਹਾਈ ਕੋਰਟ ਨੇ SHO ਸ਼ਰਗਪੁਰ ਨੂੰ ਪੁੱਛਿਆ ਕਿ ਦੱਸੋ ਵਾਕਿਆ ਕੀ ਹੋਇਆ ਵਾ। ਉਹਨਾਂ ਨੇ ਕਿਹਾ ਜੀ ਇਹਨਾਂ ਦੇ ਜਿਹੜੇ ਸਾਥੀ ਸੀ ਨਾ ਉਹਨਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਇਸ ਹਮਲੇ ਦੇ ਦੌਰਾਨ ਕੋਈ ਪੁਲਿਸ ਅਹਿਲਕਾਰ ਜ਼ਖਮੀ ਹੋਇਆ, ਕਿਸੇ ਗੱਡੀ ਨੂੰ ਫਾਇਰ ਲੱਗਾ? ਉਹਨਾਂ ਨੇ ਕਿਹਾ ਜੀ ਨਹੀਂ। ਉਹਨਾਂ ਨੇ ਕਿਹਾ ਫਿਰ ਜਨਾਬੇ ਵਾਲੀ ਸੁਬਹ IG ਪੰਜਾਬ ਆ ਕੇ ਇੱਥੇ ਵਜ਼ਾਹਤ ਦੇਣ ਕਿ ਅਸਲ ਹਕਾਇਕ ਹੈ ਕੀ ਆ, ਕੀ ਹੋਣਾ ਚਾਹੀਦਾ ਵਾ। ਸੀਸੀਡੀ ਦੇ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀਆਂ ਨਾ ਪਟੀਸ਼ਨਾਂ ਹੋਣ ਲੱਗ ਗਈਆਂ ਵਾ। ਕੋਈ ਵੀ ਬੰਦਾ ਅਗਰ ਸੀਸੀਡੀ ਵਾਲੇ ਫੜ ਕੇ ਲੈ ਜਾਂਦੇ ਆ ਤੇ ਹੁਣ ਤਾਸੁਰ ਇਹ ਦਿੱਤਾ ਜਾਣ ਲੱਗ ਗਿਆ ਵਾ ਕਿ ਸ਼ਾਇਦ ਇਹਨੂੰ ਹੁਣ ਸੀਸੀਡੀ ਵਾਲੇ ਪੁਲਿਸ ਮੁਕਾਬਲੇ ਵਿੱਚ ਮਾਰ ਦੇਣਗੇ। ਹਾਲਾਂਕਿ ਹਕਾਇਕ ਜਿਹੜੇ ਆ ਇਹਦੇ ਉਲਟਾ ਅਸੀਂ ਹਮੇਸ਼ਾ ਤੋਂ ਦੱਸਦੇ ਆ ਰਹੇ ਹਾਂ ਕਿ ਸੀਸੀਡੀ ਜਿੰਨੇ ਵੀ ਜਰਾਇਮ ਪੇਸ਼ਾ ਅਫਰਾਦ ਆ ਉਹਨਾਂ ਨੂੰ ਹੀ ਮਾਰਦੇ। ਇਸ ਪਟੀਸ਼ਨ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਇਹਦਾ ਜਵਾਬ IG ਪੰਜਾਬ ਸਾਹਿਬ ਨੇ ਜਾਂ SHO ਸ਼ਰਗਪੁਰ ਨੇ ਦੇਣਾ ਵਾ, ਇਹਦਾ ਅਸੀਂ ਨਹੀਂ ਦੇਣਾ। ਅਸੀਂ ਸਿਰਫ ਫੈਸਲਾਬਾਦ ਦੀ ਹੱਦ ਤੱਕ ਗੱਲ ਕਰਾਂਗੇ ਕਿ ਜਿੰਨੇ ਵੀ ਮੁਕਾਬਲੇ ਹੋਏ ਆ ਉਹਨਾਂ ਦੇ ਕਿਸੇ ਦੇ 100 ਮੁਕੱਦਮਾ ਸੀ, ਕਿਸੇ ਦੇ 50 ਮੁਕੱਦਮੇ ਸੀ, ਕਿਸੇ ਦੇ 25 ਮੁਕੱਦਮੇ ਸੀ। ਕੋਈ ਟਾਰਗੇਟ ਕਿਲਰ ਸੀਗਾ, ਕੋਈ ਭੱਤਾਖੋਰ ਸੀਗਾ, ਕੋਈ ਡਾਕੂ ਸੀਗਾ, ਕੋਈ ਕਾਤਲ ਸੀਗਾ। ਅਸੀਂ ਤਾਂ ਇਹ ਗੱਲ ਵੇਖੀ ਆ। ਲੇਕਿਨ ਹੁਣ ਸੋਸ਼ਲ ਮੀਡੀਆ ਔਰ ਅਦਾਲਤਾਂ ਦੇ ਵਿੱਚ ਇਹਨਾਂ ਗੱਲਾਂ ਦੀ ਭਰਮਾਰ ਹੋ ਗਈ ਆ ਕਿ ਥੋੜ੍ਹਾ ਜਿਹਾ ਮਜ਼ਮੂਨ ਜਿਹੜਾ ਨਾ ਆਪਣਾ ਬਦਲ ਲਓ। ਇਹੀ ਪੰਜਾਬ ਪੁਲਿਸ ਦਾ ਪਹਿਲੇ ਵਾਲਾ ਮਜ਼ਮੂਨ ਆ। ਜਦੋਂ ਦੇ ਅਸੀਂ ਸਹਾਫਤੀ ਫੀਲਡ ਦੇ ਵਿੱਚ ਆਏ ਆ ਅਸੀਂ ਇਹੀ ਮਜ਼ਮੂਨ ਪੜ੍ਹਦੇ ਆਏ ਆ ਕਿ ਜਨਾਬੇ ਵਾਲੀ ਇੱਕ ਡਾਕੂ ਸੀਗਾ, ਉਹ ਫਰਾਰ ਹੋ ਗਿਆ ਸਾਡੇ ਕੋਲੋਂ। ਫਰਾਰ ਹੋਣ ਤੋਂ ਬਾਅਦ ਉਹਦੇ ਸਾਥੀ ਅੱਗੇ ਆ ਗਏ, ਉਹਨਾਂ ਨੇ ਜਨਾਬੇ ਵਾਲੀ ਸਾਡੇ ਤੇ ਫਾਇਰਿੰਗ ਕਰ ਦਿੱਤੀ। ਅੱਧਾ ਘੰਟਾ ਫਾਇਰਿੰਗ ਦਾ ਸਿਲਸਿਲਾ ਜਾਰੀ ਰਿਹਾ ਤੇ ਉਸ ਤੋਂ ਬਾਅਦ ਜਿਹੜੇ ਸੀ ਆਪਣੇ ਹੀ ਸਾਥੀਆਂ ਦੀ ਫਾਇਰਿੰਗ ਦੇ ਨਾਲ ਇਹ ਜਾਮ ਬਹਾਕ ਹੋ ਗਿਆ। ਇਹ ਮਜ਼ਮੂਨ ਜਿਹੜਾ ਨਾ ਇਹ ਬਹੁਤ ਪੁਰਾਣਾ ਹੋ ਗਿਆ। ਥੋੜ੍ਹਾ ਜਿਹਾ ਨਾ ਇਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਲੈਣੀ ਚਾਹੀਦੀ ਆ। ਪੰਜਾਬ ਪੁਲਿਸ ਤੋਂ ਅਗਰ ਇੱਕ ਨਵਾਂ ਮਹਿਕਮਾ ਨਿਕਲ ਆਇਆ CCD, ਤੇ ਮੇਰਾ ਖਿਆਲ ਆ ਕਿ ਇੱਕ ਮਜ਼ਮੂਨ ਵੀ CCD ਨੂੰ ਆਪਣਾ ਬਣਾ ਲੈਣਾ ਚਾਹੀਦਾ ਪੰਜਾਬ ਪੂਰੇ ਦੇ ਵਿੱਚ।
ਮੈਂ ਸੀਸੀਡੀ ਪੰਜਾਬ ਨੂੰ ਇੱਕ ਰਿਕਵੈਸਟ ਕਰਾਂਗਾ, ਕੋਈ ਆਪਣੀਆਂ ਬੰਦੂਕਾਂ ਦੇ ਨਾਲ ਵੀ ਮੁਕਾਬਲਾ ਕਰਕੇ ਵੇਖ ਲਈਏ, ਤਾਂ ਕਿ ਜਿਹੜੇ ਮੁਲਜ਼ਮ ਫਰਾਰ ਹੋ ਜਾਂਦੇ ਫਾਇਰਿੰਗ ਕਰਕੇ ਉਹ ਵੀ ਫੜੇ ਜਾਣ। ਕਿਉਂਕਿ ਜ਼ਾਹਰੀ ਬਾਤ ਹੈ, ਇੱਕੋ ਹੀ ਮੁਲਜ਼ਮ ਮਾਰਦਾ ਵਾ, ਬਾਕੀ ਜਿਹੜੇ ਭੱਜ ਭੁੱਜ ਜਾਂਦੇ, ਹੋ ਸਕਦਾ ਆਪਾਂ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਜਾਈਏ ਤੇ ਸਾਡੀ ਕਾਰਵਾਈ ਥੋੜੀ ਜਿਹੀ ਵੱਡੀ ਹੋ ਜਾਵੇ। ਸਿਰਫ ਦੱਸਣ ਦਾ ਮਕਸਦ ਇਹ ਸੀਗਾ ਕਿ ਚੀਫ ਜਸਟਿਸ ਲਾਹੌਰ ਹਾਈ ਕੋਰਟ ਆਲੀਆ ਨੀਲਮ ਸਾਹਿਬਾ ਅੱਜ ਇਸ ਗੱਲ ਦੀ ਸਮਾਅਤ ਕਰਨਗੀਆਂ। ਉਸ ਤੋਂ ਬਾਅਦ ਜੋ ਵੀ ਹਕੀਕਤ ਹੋਏਗੀ ਤੁਹਾਨੂੰ ਉਹ ਵੀ ਦੱਸ ਦਿਆਂਗੇ। ਬਹੁਤ ਸ਼ੁਕਰੀਆ।